अस्सलाम वालेकुम जी तमाम देखने वाले दिनों तक की हाल चाल ने ठीक ठाक हो उम्मीद करना कि सारे ठीक हो बस अल्हम्दुलिल्लाह मैं भी बिल्कुल ठीक हाँ ते ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਨਾ ਕਿ ਕੁਝ ਅਮਾਨਤਾਂ ਮੇਰੇ ਜ਼ਿੰਮੇ ਲੱਗੀਆਂ ਨੇ ਤੇ ਅੱਜ ਦਿਹਾੜੀ ਤਕਰੀਬਨ ਉਸ ਕੰਮ 'ਚ ਹੀ ਗੁਜ਼ਰ ਚੱਲੀ ਆ ਤੇ ਮੈਂ ਕੁਝ ਸਮਾਨ ਲੈ ਆਂਦਾ ਤੁਹਾਨੂੰ ਦਿਖਾਣਾ ਵਾ ਤੇ ਕੁਝ ਇਨਸ਼ਾਅੱਲਾ ਬਾਕੀ ਦਾ ਜਿਹੜਾ ਨਾ ਦੂਸਰੀ ਅਮਾਨਤਾਂ ਉਹ ਕੱਲ ਭੇਜ ਦਿਆਂਗੇ ਪਹੁੰਚਾ ਦਿਆਂਗਾ ਤੇ ਜਿਨ੍ਹਾਂ ਦੇ ਹੱਕਦਾਰ ਨੇ ਜਿਨ੍ਹਾਂ ਵਾਸਤੇ ਉਹਨਾਂ ਨੇ ਭੇਜੀਆਂ ਤੇ ਮੈਂ ਤੁਹਾਨੂੰ ਦਿਖਾਣਾ ਹਾਂਜੀ ਤੇ ਸਭ ਤੋਂ ਪਹਿਲੇ ਜੀ ਆ ਸੋਲਰ ਪੈਨਲ ਦੂਸਰੇ ਨੰਬਰ ਬੈਟਰੀ ਪੱਖਾ ਠੀਕ ਹੈ ਇਹ ਇੱਕ ਅਮਾਨਤ ਮੇਰੀ ਭੈਣ ਹੈ ਯੂਕੇ ਤੋਂ ਉਹਨਾਂ ਮੇਰੇ ਜ਼ਿੰਮੇ ਲਾਈ ਸੀ ਤੇ ਇਹ ਪਹੁੰਚਾਣੀ ਹੈ ਤੇ ਇਨਸ਼ਾਅੱਲਾ ਇਹ ਉਹਨਾਂ ਨੂੰ ਫਿੱਟ ਕਰਕੇ ਅੱਜ ਚਲਾ ਕੇ ਦੇ ਕੇ ਆਵਾਂਗੇ ਤੇ ਇਹ ਕਿਹਦੀ ਅਮਾਨਤ ਹੈ ਇਹ ਪੁੱਛਣੇ ਆ ਬੇਗਮ ਸਾਹਿਬਾ ਨੂੰ ਹਾਂਜੀ ਬੇਗਮ ਸਾਹਿਬਾ ਇਹ ਕਿਹਦੀ ਅਮਾਨਤ ਹੈ ਅੱਛਾ ਕੀ ਬਾਤ ਹੈ ਯਾਨੀ ਕਿ ਹੁਣ ਅੰਮਾ ਜੀ ਹੋਰੀ ਵੀ ਪੱਖੇ ਤੇ ਸੌਣਗੇ ਨਾਲੇ ਸੁਣਨਗੇ ਨਾਲੇ ਦੁਆ ਲੈਣਗੇ ਦੁਆਵਾਂ ਦੇ ਜੇ ਸਾਡੀ ਭੈਣ ਨੇ ਇੰਨੀ ਮਦਦ ਕੀਤੀ ਮੇਰੀ ਅੰਮੀ ਦੀ ਅੱਲਾਹ ਪਾਕ ਉਸ ਮੇਰੀ ਭੈਣ ਨੂੰ ਦੁੱਗਣਾ ਚੁਗਣਾ ਦੇਵੇ ਹੋਰ ਦੇਵੇ ਤੰਦਰੁਸਤੀਆਂ ਨਾਲ ਦੇਵੇ ਜਿੰਨਾ ਇੰਨਾ ਕੁਝ ਦਿੱਤਾ ਹਾਂਜੀ ਤੇ ਅੱਲਾਹ ਸੋਹਣਾ ਉਹਨਾਂ ਦਾ ਦਿੱਤਾ ਕਬੂਲ ਤੇ ਮਨਜ਼ੂਰ ਅਤਾ ਫਰਮਾਵੇ ਕਿਉਂਕਿ ਉਹਨਾਂ ਨੇ ਕਾਫੀ ਮਦਦ ਕੀਤੀ ਹੈ ਹਲੀਮਾ ਦੀ ਵਾਲਦਾ ਦੀ ਤੇ ਮੇਰੀ ਵੀ ਉਹ ਸਮਝੋ ਮਾਂ ਹੀ ਹੈ ਠੀਕ ਹੈ ਮੇਰੀ ਸਾਸੂ ਮਾਂ ਹੈ ਤੇ ਉਸ ਭੈਣ ਵਾਸਤੇ ਖਸੂਸੀ ਦੁਆ ਤੁਸੀਂ ਵੀ ਕਰਨੀ ਬਿਲਕੁਲ ਜ਼ਰੂਰ ਕਰਾਂਗੀ ਨਮਾਜ਼ ਪੜ੍ਹ ਕੇ ਭੈਣ ਵਾਸਤੇ ਬਹੁਤ ਜ਼ਿਆਦਾ ਦੁਆ ਕਰਾਂਗੀ ਹਾਂਜੀ ਮੇਰੀ ਭੈਣ ਨੇ ਸਾਡੇ ਗਰੀਬੀ ਵਾਸਤੇ ਨਾ ਕੁਝ ਹਾਂਜੀ ਬਿਲਕੁਲ ਇੰਨੀ ਗਰਮੀ ਤੇ ਪੱਕੇ ਦੁਨੀ ਵੀ ਆ ਜਾਂਦਾ ਤੇ ਫਿਰ ਉਹ ਪੱਕੇ ਦੀ ਲਾਵਾ ਹਾਂਜੀ ਹੁਣ ਇਨਸ਼ਾਅੱਲਾ ਦਿਨ ਵੀ ਚੱਲੇਗਾ ਪੰਖਾ ਰਾਤ ਨੂੰ ਵੀ ਚੱਲੇਗਾ ਜੀ ਹਾਂਜੀ ਤੇ ਮੈਂ ਮੀਟਰ ਜਿਹਾ ਇੱਥੇ ਲਗਾ ਦਿੱਤਾ ਸੋਲਰ ਪਲੇਟ ਉੱਤੇ ਰੱਖ ਦਿੱਤੀ ਮਜ਼ੀਦ ਤੁਹਾਨੂੰ ਚਲਾ ਕੇ ਵੀ ਦਿਖਾ ਦਿੰਦੇ ਇੱਥੇ ਰਹੇਗਾ ਫੱਟੀ ਲੰਬੀ ਆਈ ਇੱਥੇ ਉੱਤੇ ਆ ਰੱਖਾ ਤਾਂ ਕਰੇ ਕੋ ਭਰੋ ਨਹੀਂ ਕਰਦੇ ਹੋ ਉਹ ਕਰ ਦੇਣਾ ਮੈਂ ਇੱਥੇ ਕਰਕੇ ਪੱਖਾ ਮੈਂ ਚਾਲੂ ਕਰ ਦਿੱਤਾ ਠੀਕ ਹੈ ਤੇ ਮੈਂ ਜੀ ਹੁਣ ਖੁਸ਼ ਹੋ ਚੰਗਾ ਲਾਈਟ ਵੀ ਤੁਹਾਨੂੰ ਲਾ ਦਿੱਤੀ ਠੀਕ ਹੈ ਇਹ ਰਾਤ ਵੀ ਚੱਲੇਗਾ ਪੱਖਾ ਦਿਨ ਵੀ ਚੱਲੇਗਾ ਠੀਕ ਹੈ ਹਾਂ ਤੇ ਬਸ ਤੁਸੀਂ ਨਾ ਮੇਰੀ ਇੱਕ ਭੈਣ ਹੈ ਯੂਕੇ ਤੋਂ ਠੀਕ ਹੈ ਉਹਨਾਂ ਨੇ ਸਾਰਾ ਇੰਤਜ਼ਾਮ ਤੁਹਾਡੇ ਵਾਸਤੇ ਕੀਤਾ ਠੀਕ ਹੈ ਤੁਸੀਂ ਉਹਨਾਂ ਵਾਸਤੇ ਖਸੂਸੀ ਦੁਆ ਕਰ ਆਮੀਨ ਬਸ ਤੁਸੀਂ ਉਹਨਾਂ ਵਾਸਤੇ ਦੁਆ ਕਰ ਕਿਉਂਕਿ ਤੁਹਾਡੇ ਹਵਾ ਰਾਤ ਨੂੰ ਬੜੀ ਗਰਮੀ ਹੁੰਦੀ ਸੀ ਤੇ ਪੱਖਾ ਕੋਈ ਨਹੀਂ ਸੀ ਤੇ ਇਹ ਉਸ ਮੇਰੀ ਭੈਣ ਨੇ ਸਾਰਾ ਇੰਤਜ਼ਾਮ ਤੁਹਾਨੂੰ ਕਰਕੇ ਦਿੱਤਾ ਠੀਕ ਹੈ ਤੁਸੀਂ ਉਹਨਾਂ ਵਾਸਤੇ ਦੁਆ ਕਰ चलो अल्लाह पाक खैर करे हाँ जी हाँ जी अल्लाह पाक उन्होंने बहुता देवे ते अल्लाह पाक उस मेरी बहन दा दिता कबूल ते मंजूर अता फरमावे आमीन हाँ जी चलो अल्लाह पाक खैर करेगा हाँ जी अस्सलाम वालेकुम जी की हाल ने तमाम देखने वाले वीरां दा ठीक ठाक ने ते मैं उन्हें वो सोलर प्लेट वगैरह लगा दी तुहानू दिखा दिता ते एक होर अमानत है मेरे को बाकी कल नू इंशाल्लाह जड़ियां ना बाकी दियां तकसीम कर देंगे क्योंकि अज इन्ना ही हो सके ते रह गई दूसरी गल मैं कमेंट वेख्या ठीक है ते निहायत ही अफसोस होया मैनू कमेंट पढ़ के निहायत ही अफसोस होया कि किसी ने लिखा सी मैं ना वैसा नहीं करना चाहता ठीक है मेरी वो वीडियो देखते ने ते वो खुद ही समझ जाएंगे मैं ना तकरीबन एक तो दूसरे व्लॉग दे विच अपना जेड़ा मेरा कारोबार है मैं विखाना तुसी खुद भी देखते जे सारे ही ठीक है
ਇਤਨਾ ਕੁਝ ਦੇਖ ਕੇ ਬਾਵਜੂਦ ਹੀ ਤੁਸੀਂ ਗੱਲ ਕਰੋ ਨਾ, ਤੁਹਾਡੇ ਵਾਸਤੇ ਚੰਗੀ ਗੱਲ ਨਹੀਂ। ਕਿ ਉਹਨੇ ਲਿਖਿਆ ਜੀ ਕੀ ਹੈ ਜੀ, ਤੁਸੀਂ ਅੱਲਾਹ ਪਾਕ ਦਾ ਸ਼ੁਕਰ ਨਹੀਂ ਕਰਦੇ, ਖੁਦ ਗਰਜ਼ ਹੋ, ਇਨਸਾਨ ਫਰਾਮੋਸ਼ ਹੋ। ਠੀਕ ਹੈ, ਉਹ ਭਾਈ ਅਸੀਂ ਇਨਸਾਨ ਮੰਨਦਾ ਸੁਣੇ ਮਾਲਿਕ ਦੇ, ਸੁਣੇ ਮਾਲਿਕ ਨੇ ਜਿੰਨਾ ਸਾਨੂੰ ਦਿੱਤਾ ਸਾਡੀ ਸੋਚ ਹੀ ਨਹੀਂ ਸੀ ਕੰਮ ਕਰਦੀ। ਠੀਕ ਹੈ, ਸ਼ੁਕਰ ਕਰੀਦਾ ਉਸ ਰੱਬ ਦੀ ਜ਼ਾਤ ਦਾ। ਰਹਿ ਗਈ ਦੂਸਰੀ ਗੱਲ, ਉਹਨਾਂ ਕਿਹਾ ਜੀ ਤੁਸੀਂ ਵਿਹਲੇ ਨਿਕੰਮੇ ਘਰ ਬਹਿ ਰਹੇ ਹੋ। ਉਹ ਮੇਰੇ ਭਾਈ, ਤੂੰ ਸਾਡੀ ਇੱਕੋ ਵੀਡੀਓ ਵੇਖ ਕੇ ਨਾ ਤੇ ਉਸੇ ਵੀਡੀਓ ਤੇ ਬਸ ਤੂੰ ਇੱਕ ਕਮੈਂਟ ਲਿਖ ਕੇ ਪਾ ਦੇਣਾ ਹੁੰਦਾ। ਤੂੰ ਸਾਡੀਆਂ ਵੀਡੀਓ ਸਾਰੀਆਂ ਵੇਖੀਆਂ ਕਰ। ਇੱਕ ਵੀਡੀਓ ਦੇ ਵਿੱਚ ਅਗਰ ਮੈਂ ਕੰਮ ਦਾ ਨਹੀਂ ਪਾਉਂਦਾ, ਠੀਕ ਹੈ, ਔਰ ਇਹ ਵੀ ਨਹੀਂ ਕਿ ਮੈਂ ਹਰ ਵੀਡੀਓ ਦੇ ਵਿੱਚ ਆਪਣਾ ਕੰਮ ਦਿਖਾਣਾ, ਮੈਂ ਇੱਕ ਤੋਂ ਦੂਸਰੀ ਵੀਡੀਓ ਜ਼ਰੂਰ ਵਿਖਾਣਾ ਤੇ ਮੈਂ ਆਪਣੀ ਹਾਲਾਤ ਵੀ ਵਿਖਾਣਾ ਵੀ ਮੈਂ ਕਿਹੜੀ ਹਾਲਾਤ ਵਿੱਚ ਆਪਣੀ ਮਜ਼ਦੂਰੀ ਕਰਨਾ ਵਾ ਪਿਆ। ਤੇ ਜਿਹੜੇ ਬੰਦੇ ਵਿਹਲੇ ਹੁੰਦੇ ਨੇ ਉਹਨਾਂ ਦੇ ਥੱਲੇ ਕਮੈਂਟ ਲਿਖ ਕੇ ਆ ਰਹੇ ਹਨ, ਮਾਸ਼ਾਅੱਲਾ ਜੀ ਮਾਸ਼ਾਅੱਲਾ, ਤੁਸੀਂ ਬੜੇ ਕੰਮ ਕਰਦੇ ਹੋ, ਤੁਸੀਂ ਬੜਾ ਹੀ ਕੰਮ ਕਰ ਰਹੇ ਹੋ। ਉਹ ਹੀ ਬੰਦੇ ਇੱਧਰ ਕਮੈਂਟ ਕਰ ਖਲੋਂਦੇ ਨੇ ਜੀ ਤੁਸੀਂ ਵਿਹਲੇ ਹੋ ਗਏ। ਠੀਕ ਹੈ, ਉਹ ਭਾਈ ਸਾਡੀ ਵੀਡੀਓ ਵੇਖ, ਸਾਨੂੰ ਕੰਮ ਸਾਡਾ ਵੇਖ, ਫੇਰ ਤੂੰ ਕਮੈਂਟ ਕਰ। ਠੀਕ ਹੈ ਨਾ, ਤੂੰ ਵਿਹਲਿਆਂ ਨੂੰ ਜਿਹੜਾ ਹੈ ਮਾਸ਼ਾਅੱਲਾ ਬੜੇ ਤੁਸੀਂ ਮਿਹਨਤ ਕਰ ਰਹੇ ਹੋ, ਕਿਹੜੀ ਗੱਲ ਦੀ ਮਿਹਨਤ ਕਰ ਰਹੇ ਹੋ? ਕੋਈ ਮੈਨੂੰ ਸਾਬਤ ਤਾਂ ਤੂੰ ਕਰਕੇ ਦਿਖਾ, ਮੈਨੂੰ ਇਹ ਗੱਲ ਸਾਬਤ ਕਰਕੇ ਤੂੰ ਦਿਖਾ ਵੀ ਇਹ ਮਿਹਨਤ ਉਹ ਕਰਦੇ ਨੇ ਪਏ। ਠੀਕ ਹੈ, ਕੈਮਰਾ ਫੜ ਕੇ ਤਾਂ ਟੁਰ ਪੈਣਾ ਤੇ ਉਹ ਮਿਹਨਤ ਹੋ ਗਈ। ਭਾਈ ਇਹ ਕੈਮਰੇ ਅਸੀਂ ਵੀ ਫੜ ਕੇ ਟੁਰਨੇ ਆ, ਮਿਹਨਤ ਵੀ ਕਰਨੇ ਆ, ਸਭ ਕੁਝ ਤੈਨੂੰ ਨਜ਼ਰ ਆਉਂਦਾ ਹੈ। ਲੇਕਿਨ ਤੈਨੂੰ ਨਾ ਉਂਝ ਇੱਕ ਬੰਦੇ ਨੂੰ ਨਾ, ਹੁਣ ਮੈਂ ਮੇਰੇ ਕਈ ਹੋਰ ਵੀਰ ਵੀ ਹਨ, ਭੈਣਾਂ ਵੀ ਵੇਖਣ ਵਾਲੀ, ਮੈਂ ਤੈਨੂੰ ਇਸ ਤਰ੍ਹਾਂ ਦਾ ਇੱਕ ਅਲਫਾਜ਼ ਨਹੀਂ ਬੋਲ ਸਕਦਾ। ਤੂੰ ਤਾਂ ਆਪਣੀ ਜਿਹੜੀ ਹੈ ਨਾ ਆਪਣਾ ਉਹ ਇੱਕ ਬਦ ਨਸਲਿਆਂ ਵਾਲੀ ਗੱਲ ਕਰ ਛੱਡਣਾ ਹੈ ਨਾ, ਮੈਂ ਨਹੀਂ ਕਰ ਸਕਦਾ। ਠੀਕ ਹੈ, ਤੇ ਮੈਨੂੰ ਉਮੀਦ ਹੈ ਕਿ ਤੂੰ ਇਸ ਗੱਲ ਨੂੰ ਸਮਝ ਗਿਆ ਹੋਵੇਗਾ। ਠੀਕ ਹੈ, ਅਗਰ ਤੂੰ ਵੀਡੀਓ ਇੱਕ ਤੇਰੇ ਇੱਕ ਵੇਖਣ ਨਾਲ ਨਾ ਮੇਰੀ ਵੀਡੀਓ ਬੰਦ ਹੁੰਦੀ ਨਾ ਤੇ ਭਾਈ ਤੂੰ ਛੱਡ ਕੇ ਚੈਨਲ ਚਲਾ ਜਾ। ਠੀਕ ਹੈ, ਲੇਕਿਨ ਇਦਾਂ ਦਾ ਕਮੈਂਟ ਮੈਂ ਨਾ ਦੇਖਾਂ ਤੇਰੇ ਚ। ਇੱਕ ਵਾਰੀ ਮੇਰੀ ਵੀਡੀਓ ਵੇਖ ਕੇ ਤੂੰ ਫਿਰ ਸੱਚੀ ਗੱਲ ਜਿਹੜੀ ਹੈ ਉਹ ਤੂੰ ਬਿਆਨ ਕਰ। ਠੀਕ ਹੈ ਨਾ, ਤੂੰ ਸੱਚੀ ਗੱਲ ਬਿਆਨ ਕਰ। ਲੇਕਿਨ ਤੂੰ ਹਰ ਵਾਰ ਜਦੋਂ ਮੈਂ ਤੇਰਾ ਕਮੈਂਟ ਵੇਖਿਆ ਤੇਰਾ ਇਹੀ ਕਮੈਂਟ ਹੁੰਦਾ। ਸ਼ੁਕਰ ਅਸੀਂ ਸੋਹਣੇ ਮਾਲਕ ਦਾ ਬੜਾ ਕਰਨੇ ਆ। ਤੇ ਬਾਕੀ ਮੈਂ ਇੱਕ ਹੋਰ ਆਪਣੇ ਵੀਰਾਂ ਨਾਲ ਗੱਲ ਕਰਨਾ ਚਾਹੁੰਦਾ ਕਿ ਕੋਈ ਫਕੀਰ ਸੀ ਨਾ, ਤੇ ਉਹਦੇ ਤੇ ਬੜਾ ਹੀ ਮਾੜਾ ਵਕਤ ਸੀ, ਬਹੁਤ ਹਾਲਾਤ ਦੇ ਮਾਰਿਆ ਗਿਆ ਸੀ। ਅੱਲਾਹ ਪਾਕ ਦੀ ਕਰਨੀ ਹੋਈ, ਅੱਲਾਹ ਸੋਹਣੇ ਨੇ ਉਹਦੀ ਬਾਂਹ ਫੜੀ, ਕੁਛ ਦਿਨਾਂ ਬਾਅਦ ਉਹ ਬਾਦਸ਼ਾਹ ਬਣ ਗਿਆ। ਠੀਕ ਹੈ, ਜਦੋਂ ਉਹ ਬਾਦਸ਼ਾਹ ਬਣ ਗਿਆ ਨਾ, ਉਹਨੇ ਆਪਣੀ ਇੱਕ ਟੁੱਟੀ ਚੱਪਲ ਤੇ ਉਹ ਆਪਣੇ ਉਹ ਪਾਟੇ ਪੁਰਾਣੇ ਕੱਪੜੇ ਜਿਹੜੇ ਸਨ ਉਹ ਇੱਕ ਜਗ੍ਹਾ ਤੇ ਸੇਫ ਜਗ੍ਹਾ ਤੇ ਸੰਭਾਲ ਕੇ ਰੱਖ ਲਏ। ਹਰ ਰੋਜ਼ ਦੀ ਸ਼ਾਮ ਉਹਨੇ ਉਹ ਯਾਨੀ ਕਿ ਜਿੱਥੇ ਰੱਖੇ ਸਨ ਉਹਨੇ ਖੋਲ ਕੇ ਵੇਖਣੇ। ਜਿਹੜੇ ਵਜ਼ੀਰ ਸਨ ਉਹ ਆਖਣ ਜੀ ਪਤਾ ਨਹੀਂ ਬਾਦਸ਼ਾਹ ਸਲਾਮਤ ਨੇ ਇੱਕ ਕਿਹੜਾ ਖਜ਼ਾਨਾ ਲੁਕਾਇਆ ਹੈ, ਵੇਖੀਏ ਤੇ ਸਹੀ। ਉਹ ਇੱਕ ਦਿਨ ਉਹਨਾਂ ਵੇਖ ਲਿਆ, ਜਦੋਂ ਉਹਨਾਂ ਵੇਖਿਆ ਉਹਨੇ ਵੇਖਿਆ ਤਾਂ ਟੁੱਟੀ ਚੱਪਲ ਤੇ ਉਹ ਕੱਪੜੇ ਪਾਟੇ ਫਟੇ ਜਿਹੜੇ ਸਨ। ਉਹਨਾਂ ਆਖਿਆ ਜੀ ਬਾਦਸ਼ਾਹ ਸਲਾਮਤ, ਇਹ ਕੀ ਬਾਦਸ਼ਾਹ ਸਲਾਮਤ ਏਡਾ ਵੱਡਾ ਬਾਦਸ਼ਾਹ ਹੋ ਕੇ ਤੇ ਇਹ ਟੁੱਟੀ ਚੱਪਲਾਂ ਤੇ ਇਹ ਪਾਟੇ ਪੁਰਾਣੇ ਕੱਪੜੇ। ਉਹਨੇ ਕਿਹਾ ਭਾਈ ਗੱਲ ਮੈਂ ਤੁਹਾਨੂੰ ਇਹ ਦੱਸਾਂ ਕਿ ਜਦੋਂ ਮੇਰੇ ਤੇ ਮਾੜਾ ਵਕਤ ਸੀ ਨਾ ਉਦੋਂ ਮੇਰੇ ਪੈਰੀ ਇਹ ਟੁੱਟੀ ਚੱਪਲ ਸੀ, ਇਹ ਪਾਟੇ ਪੁਰਾਣੇ ਕੱਪੜੇ ਸਨ, ਉਦੋਂ ਮੇਰੇ ਇਹ ਕੰਮ ਆਏ ਸਨ। ਠੀਕ ਹੈ, ਅਗਰ ਇਹਨਾਂ ਨੂੰ ਮੈਂ ਸੜ ਦਿਆਂ ਨਾ, ਚੁੱਕ ਕੇ ਬਾਹਰ ਸੜ ਦਿਆਂ ਤੇ ਮੈਂ ਆਪਣੀ ਔਕਾਤ ਭੁੱਲ ਜਾਣੀ। ਠੀਕ ਹੈ, ਮੈਂ ਆਪਣੀ ਔਕਾਤ ਨਹੀਂ ਭੁੱਲਣਾ ਚਾਹੁੰਦਾ। ਮੈਂ ਤੁਹਾਨੂੰ ਇਹ ਗੱਲ ਕਰਨਾ ਚਾਹੁੰਦਾ ਕਿ ਮੈਂ ਆਪਣੀ ਔਕਾਤ ਨਹੀਂ ਭੁੱਲਿਆ ਤੇ ਨਾ ਮੈਂ ਭੁੱਲਣੀ। ਲੱਖਾਂ ਵੀ ਆ ਜਾਵਣ ਨਾ, ਮੈਂ ਆਪਣੀ ਮਿਹਨਤ ਜਾਰੀ ਰੱਖਣੀ। ਠੀਕ ਹੈ, ਜਿਹੜਾ ਮੇਰਾ ਕੰਮ ਹੈ। ਠੀਕ ਹੈ, ਤੇ ਉਹਦੀ ਜੋ ਕੁਝ ਆਉਂਦਾ ਸਾਰਾ ਕੁਝ ਤੁਹਾਨੂੰ ਵਾਜ਼ਿਆਂ ਵਿਖਾਈ ਜਾਂਦੇ। ਫਿਰ ਵੀ ਤੁਸੀਂ ਭਾਈ ਕਮੈਂਟ ਕਰੋ ਤਾਂ ਫਿਰ ਤੁਹਾਡੀ ਮਰਜ਼ੀ ਦੀ ਗੱਲ ਹੈ, ਅਸੀਂ ਕੁਝ ਵੀ ਨਹੀਂ ਕਹਿ ਸਕਦੇ। ਤੇ ਬਾਕੀ ਭਾਈ ਅਸੀਂ ਫਿਰ ਵੀ ਅਗਰ ਜੇ ਮੇਰੇ ਕੋਲੋਂ ਕੋਈ ਗਲਤ ਗੱਲ ਹੋਈ ਜਾਂ ਮੇਰੀ ਗੱਲਾਂ ਦਾ ਕਿਸੇ ਮੇਰੇ ਭੈਣ ਭਰਾ ਨੂੰ ਗੁੱਸਾ ਲੱਗਾ ਹੋਵੇ ਭਾਈ ਮੈਂ ਮਾਜ਼ਰਤ ਕਰਨਾ। ਠੀਕ ਹੈ, ਲੇਕਿਨ ਭਾਈ ਗੱਲ ਉਹ ਕੀਤੀ ਕਰੋ ਜਿਹੜੋ ਵਾਜ਼ੇ ਨਜ਼ਰ ਆਉਂਦੀ ਹੋ, ਐਵੇਂ ਗੱਲ ਕਰਨ ਦਾ ਕੋਈ ਮੁਫਾਦ ਨਹੀਂ। ਠੀਕ ਹੈ, ਤਮਾਮ ਦੇਖਣ ਵਾਲੇ ਵੀਰਾਂ ਦਾ ਭੈਣਾਂ ਦਾ ਦਿਲ ਦੀ ਅਤਾ ਗਰਾਈਆਂ ਤੇ ਸ਼ੁਕਰੀਆ ਹੋ ਗਿਆ।
ਤੇ ਮਜ਼ੀਦ ਤੁਹਾਨੂੰ ਦਿਖਾਉਂਦੇ ਹਾਂ। ਵੀਡੀਓ ਬਹੁਤ ਲੰਮੀ ਹੋ ਜਾਏਗੀ, ਠੀਕ ਹੈ। ਤੇ ਇੱਕ ਅਮਾਨਤ ਹੈ ਮੇਰੇ ਕੋਲ ਹੈ ਮੌਜੂਦ, ਮੈਂ ਉਹ ਦੇਣੀ ਹੈ, ਉਹ ਪਹੁੰਚਾਉਂਦੇ ਹਾਂ। ਤੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਵੀ ਉਹ ਕਿੰਨੀ ਅਮਾਨਤ ਹੈ ਤੇ ਕਿਹਦੇ ਤੱਕ ਪਹੁੰਚਾਉਣੀ ਹੈ, ਠੀਕ ਹੈ। ਬਹੁਤ ਮਿਹਰਬਾਨੀ। ਹਾਂਜੀ, ਤੇ ਮੈਂ ਤੁਹਾਨੂੰ ਦਿਖਾਉਣਾ ਵੀ ਉਹ ਕਿਹੜਾ ਘਰ ਹੈ। ਹਾਂਜੀ, ਕੀ ਹਾਲ ਬਣਿਆ? फर्क है? अच्छा, चलो अल्लाह पाक खैर करे। ते अगे ਤੁਹਾਡੀ ਵੀਡੀਓ ਮੈਂ ਬਣਾਈ ਸੀ, ਤੇ ਛੋਟਾ ਭਾਈ ਆਇਆ ਸੀ ਤੁਹਾਡੇ ਕੋਲ। ਹਾਂਜੀ, ਤੇ ਉਹ ਵੀ ਨਾ ਯਾਨੀ ਕਿ ਉਹ ਮੇਰੇ ਚੈਨਲ ਦੇ ਜ਼ਰੀਏ ਆਇਆ ਸੀ। ਤੇ ਕੁਛ ਨਾ ਮਾਂ ਜੀ, ਹੁਣ ਤੁਹਾਡੇ ਵਾਸਤੇ ਕੋਈ ਹੋਰ ਅਮਾਨਤ ਆਈ ਹੈ, ਠੀਕ ਹੈ। ਤੇ ਉਹ ਤੁਸੀਂ ਇੱਧਰ ਆਓ ਨਾ, ਇਹ ਫੜੋ। ਕਿੰਨੇ ਜੇ? 10,000। ਇਹ ਅੱਲਾਹ ਪਾਕ ਦੀ ਤਰਫੋਂ ਤੇ ਵਸੀਲਾ ਬਣੇ ਨੇ ਇੱਕ ਮੇਰੀ ਭੈਣ ਯੂਕੇ ਤੋਂ, ਉਹਨਾਂ ਵਾਸਤੇ ਤੁਸੀਂ ਖਸੂਸੀ ਦੁਆ ਕਰਦੇ ਹੋ, ਠੀਕ ਹੈ ਨਾ? ਕਿਉਂਕਿ ਅੱਲਾਹ ਪਾਕ ਉਹਨਾਂ ਨੂੰ ਦਾ ਦਿੱਤਾ ਕਬੂਲ ਤੇ ਮਨਜ਼ੂਰ ਅਤਾ ਫਰਮਾਏ, ਤੇ ਉਹਨਾਂ ਵਾਸਤੇ ਤੁਸੀਂ ਖਸੂਸੀ ਦੁਆ ਕਰਨੀ, ਠੀਕ ਹੈ। ਹਾਂਜੀ, ਹੁਣ ਖੁਸ਼ ਹੋ? खुश अल्लाह उन्होंने इसकी ज्यादा दे अल्लाह रंग लेने आमीन। अल्लाह सोना जेड़ा इतना और देने। ਹਾਂਜੀ, ਤੁਸੀਂ ਉਹਨਾਂ ਵਾਸਤੇ ਨਾ ਖਸੂਸੀ ਦੁਆ ਕਰ ਦੇਣੀ, ਤਾਂ ਕਿ ਤੁਹਾਡੇ ਰੰਗੇ ਜਿਹੜੇ ਮਾੜੇ ਹਨ ਉਹਨਾਂ ਦੀ ਉਹ ਹੋਰ ਹੈਲਪ ਕਰੇ, ਤਾਂ ਕਿ ਅੱਲਾਹ ਪਾਕ ਉਹਨਾਂ ਨੂੰ ਦੁਗਣਾ ਚੁਗਣਾ ਦੇਵੇ, ਠੀਕ ਹੈ। ਹਾਂਜੀ, ਹਾਂਜੀ, ਬਾਕੀ ਭੇਜਣ ਵਾਲੀ ਅੱਲਾਹ ਦੀ ਜ਼ਾਤ ਪਾਕ ਹੁੰਦੀ ਹੈ, ਠੀਕ ਹੈ। ਇਸ ਗੱਲ ਦੀ ਪਤਾ ਤਾਂ ਨਹੀਂ ਹੁੰਦਾ ਤੁਹਾਨੂੰ, ਜਾਂ ਸਿਰਫ ਇੱਕ ਅੱਲਾਹ ਪਾਕ ਵਸੀਲਾ ਬਣਾਉਂਦਾ ਹੈ, ਠੀਕ ਹੈ। ਤੇ ਬਸ ਤੁਸੀਂ ਉਹਨਾਂ ਭੈਣ ਮੇਰੇ ਵਾਸਤੇ ਦੁਆ ਕਰ ਦੇਣੀ, ਠੀਕ ਹੈ। ਅੱਲਾਹ ਨੇ ਤੰਦਰੁਸਤੀ ਦੇਣੀ, ਆਮੀਨ। ਹਾਂਜੀ, ਤੇ ਬੱਚੇ ਕੀ ਪੜ ਰਹੇ ਨੇ? ਮਾਸ਼ਾਅੱਲਾ, ਮਾਸ਼ਾਅੱਲਾ। ਅਲੀ ਮੁਹੰਮਦ, ਤੂੰ ਕੀ ਪੜ ਰਹੀ? ਮੁਹੰਮਦ ਅਲੀ, ਉਹ ਮੈਂ ਨਾ ਭੁੱਲ ਜਾਂਦਾ। ਇਹ ਹੁਣ ਕੀ ਲਿਖ ਰਹੇ ਆ? ਚੈੱਕ ਕਰੋ। ਤੂੰ ਰਿਮਸ਼ਾ? मैं लिख रही थी, मेरे सारे मुकम्मल हो गए। अच्छा, माशाल्लाह। तू सी? इधर ऐशा रानी की कल मैंने लायक साथ साथ साले छुट्टी हो गई ना, काम वास्ते 3 महीने छुट्टियां हो गई, काम में ना मिले वो 3 महीने दे जेड़ा काम में देख लो कोई सरकार अभी शान तो होना आई ट्यूशन पार के रहते बैठे अपना ट्यूशन पर वो भी पार है टिकट। हाँ जी, अस्सलाम वालेकुम तमाम देखने वाले वीरां दे काफ़ी सारे ना कमेंट देखने को मिल रहे हैं, ते जेड़ा बंदा समझदार है ना या इज्जतदार है वो हर गल सोशल मीडिया ते शेयर नहीं कर सकता, क्योंकि एक व्यूज दे पीछे लग के ना बंदा हर गल शेयर नहीं कर सकता, ठीक है। तो काफ़ी सारे मेरे भैन भाइयों के कमेंट देखने को मिल रहे हैं, वो सच्चे ने, ठीक है। जो उन्होंने दिखाया जाता है, जो कोई गल करते पे ने, जो समझते पे ने, वो ठीक है, उन्होंने गल सही समझ रहे हैं, जो यानी कि जो कोई करता है गल वो सही समझ जाते हैं, ठीक है। लेकिन हकीकत मेरे प्यारे बहन या भाई, ये गल नहीं होंदी कि तुसी हकीकत यही समझ लो कि वाकई वो ही सच्चे ने, वो नहीं सच्चे, ठीक है। अल्लाह जानता नहीं उस गल च नहीं सच्चे, एक अपनी एक को मन मर्जी ते एक धक्केशाही जिहड़ी होंदी ना, वो नहीं चंगी होंदी, ठीक है। मैं गल करन दा मेरा मकसद है कि वो गल कर रही सी कि सुमेरा बई मैं ओनू धी समझदा, अल्हम्दुलिल्लाह मैं ओनू फातिमा धी वांग ओनू धी समझदा सा, मैं ओनू पुत्तर तो बगैर नहीं बोलिया, ठीक है। लेकिन वो इस लैक नहीं सी, क्यों नहीं सी, उनकी की वजूहत सी, की मसला सी। उन्हें कहा भाई मैं चलो उन्होंने तो चलो इस गल का नहीं पता या इस गल का इलम नहीं कि मैं इहो जिहियां गल्लां सोशल मीडिया पर शेयर नहीं कर सकता। ते जिस मेरे भैन भरा जिस भी कोई भी मेरा भैन भरा
ਮੇਰੇ ਕੋਲ ਹਕੀਕਤ ਜਾਣਨਾ ਚਾਹੁੰਦਾ ਜਾਂ ਮੇਰੀ ਗੱਲ ਤੇ ਕੋਈ ਹਕੀਕਤ ਸਮਝਦਾ ਵੀ ਵਾਕਈ ਇਹਦੀ ਗੱਲ ਸੱਚੀ ਹੈ ਜਾਂ ਮੇਰੀ ਗੱਲ ਝੂਠੀ ਸਮਝਦਾ ਹੈ, ਮੇਰਾ ਨੰਬਰ WhatsApp ਦਾ ਇੱਥੇ ਹਮੇਸ਼ਾ ਹੁੰਦਾ ਹੈ, ਠੀਕ ਹੈ, ਡਿਸਕ੍ਰਿਪਸ਼ਨ ਵਿੱਚ ਹੀ ਮਿਲ ਜਾਂਦਾ ਹੈ, ਪਿੱਛੇ ਵੀਡੀਓ ਜਾਓਗੇ ਉੱਥੋਂ ਵੀ ਮਿਲ ਜਾਏਗਾ। ਉਹ ਨੰਬਰ ਲੈ ਕੇ ਕੋਈ ਵੀ ਮੇਰਾ ਭੈਣ ਭਰਾ ਮੇਰੇ ਕੋਲ ਕੋਈ ਸਵਾਲ ਅਸਲ ਪੁੱਛਣਾ ਚਾਹੇਗਾ, ਮੈਂ ਉਹਨੂੰ ਅੱਲਾ ਦੇ ਹਾਜ਼ਰ ਨਾਜ਼ਰ ਕਹਿ ਕੇ ਉਹ ਸਵਾਲ ਦਾ ਜਵਾਬ ਦਿਆਂਗਾ। ਜੋ ਗੱਲ ਸੱਚੀ ਹੋਵੇਗੀ ਉਹ ਸੱਚ ਦੀ ਸੱਚ ਦਿਆਂਗਾ, ਜੋ ਝੂਠੀ ਹੋਵੇਗੀ ਉਹ ਦੱਸਾਂਗਾ ਵੀ ਗੱਲ ਹੈ ਭਾਈ ਮੇਰੇ ਝੂਠੀ, ਠੀਕ ਹੈ। ਰਹਿ ਗਈ ਦੂਸਰੀ ਗੱਲ ਜ਼ਿਕਰਾ ਦੀ। ਜ਼ਿਕਰਾ जिकरा ਮੇਰੀ मैं ਭਾਣੀ आप लेकर अंदर आई ਉਹਨੂੰ ਖੁਦ ਲੈ वो ਕੇ ना ਆਇਆ देख लक बाहर खली रही मैं नु आप फाड़ ਠੀਕ के ਹੈ। लेके आई ਅਤਾ ਨੂੰ लेकिन मैं ਮੈਂ ब्लॉग नहीं बनाया ਅਤਾ ਨੂੰ ਇਸ ਗੱਲ ਤਿੱਕਰ ਮੈਂ ਉਹਨੂੰ ਇਖਤਿਆਰ ਦੇ ਰੱਖਿਆ ਕਿ ਆ ਤੇਰੀਆਂ ਬੱਚੀਆਂ ਨੇ, ਠੀਕ ਹੈ, ਇਹ ਘਰ ਵੀ ਤੇਰਾ, ਕਿਉਂਕਿ ਮੇਰੇ ਨਾਲ ਰਲ ਜਾਂਦੇ, ਠੀਕ ਹੈ। ਉਹ ਤਾਂ ਕਹਿ ਰਹੀ ਸੀ ਵੀ ਉਹਨੂੰ ਸਵਾਣੀ ਪਿਆਰੀ ਹੈ ਤੇ ਜਾਂ ਉਹਨੂੰ ਨਹੀਂ ਪਿਆਰੀ, ਠੀਕ ਹੈ, ਇਹ ਗੱਲਾਂ ਨਹੀਂ ਹੁੰਦੀਆਂ, ਠੀਕ ਹੈ। ਅਗਰ ਇਹ ਗਲਤ ਕਰੇਗੀ ਤੇ ਮੈਂ ਇਹਨੂੰ ਗਲਤ ਹੀ ਕਰਾਰ ਦਿਆਂਗਾ, ਮੈਂ ਉਹ ਸੋਸ਼ਲ ਮੀਡੀਆ ਤੇ ਇਹ ਨਹੀਂ ਸ਼ੇਅਰ ਕਰ ਦੇਣਾ ਕਿ ਮੈਂ ਇਹਨੂੰ ਜੀ ਮਾਰਨ ਲੱਗਾ ਜਾਂ ਮੈਂ ਇਹਦੇ ਨਾਲ ਜ਼ਿਆਦਤੀ ਕਰਦਾ ਪਿਆ ਜਾਂ ਇਹਨੂੰ ਮੈਂ ਪੁੱਛਦਾ ਪਿਆ, ਠੀਕ ਹੈ, ਐਸੀਆਂ ਗੱਲਾਂ ਨਹੀਂ ਸੋਸ਼ਲ ਮੀਡੀਆ ਤੇ ਜ਼ਾਹਿਰ ਹੁੰਦੀਆਂ। ਅਗਰ ਫਿਰ ਵੀ ਮੈਂ ਆਪਣੇ ਭੈਣ ਭਾਈਆਂ ਨੂੰ ਇਹ ਗੱਲ ਕਹਿ ਰਿਹਾ ਕਿ ਅਗਰ ਤੁਹਾਨੂੰ ਕਿਸੇ ਗੱਲ ਦਾ ਵੀ ਡਾਊਟ ਹੈ ਤੂੰ ਮੇਰੇ ਕੋਲ WhatsApp ਤੇ ਆਣ ਕੇ ਮੇਰੇ ਕੋਲ ਪੁੱਛ ਸਕਦਾ ਹੈ ਕਿ ਭਾਈ ਇਹ ਗੱਲ ਕਿਉਂ ਤੁਸੀਂ ਮੇਰੇ ਭੈਣਾਂ ਭਾਈ ਹੋ। ਅਲਹਮਦੁਲਿਲਾ ਮੈਂ ਕਦੀ ਤੁਹਾਨੂੰ ਇਹ ਨਹੀਂ ਸਮਝਿਆ ਕਿ ਤੁਸੀਂ ਮੇਰੇ ਵੀਵਰ ਹੋ, ਠੀਕ ਹੈ, ਤੁਸੀਂ ਮੇਰੇ ਭੈਣਾਂ ਭਾਈ ਹੋ, ਤੁਸੀਂ ਸਾਨੂੰ ਬੜੀ ਇੱਜ਼ਤ ਦਿੱਤੀ, ਤੁਸੀਂ ਆਪਣਾ ਵੀਰ ਸਮਝਦੇ ਹੋ ਮੈਨੂੰ, ਤੇ ਮੈਨੂੰ ਆਣ ਕੇ ਤੁਸੀਂ WhatsApp ਤੇ ਰਾਬਤਾ ਕਰਕੇ ਮੈਨੂੰ ਪੁੱਛ ਸਕਦੇ ਹੋ ਕਿ ਭਾਈ ਇਹ ਕੀ ਗੱਲ ਹੈ, ਇਹਦਾ ਸੱਚ ਸੱਚ ਮੈਂ ਜਵਾਬ ਦਿਆਂ। ਇਹ ਐਸਾ ਟੱਬਰ ਹੈ ਕਿ ਮੈਂ ਹੁਣ ਤੁਹਾਨੂੰ ਕੁਝ ਗੱਲਾਂ ਥੋੜੀਆਂ ਜਿਹਾ ਮੈਂ ਦੱਸ ਦਿਆਂ, ਤੁਸੀਂ ਕੋਈ ਸਮਝਦਾਰ ਹੋ ਕਿ ਮੈਂ ਸਮਝ ਜਾਓਗੇ ਇਸ ਗੱਲਾਂ ਨੂੰ। ਇਹ ਕੁਛ ਐਸਾ ਟੱਬਰ ਹੈ ਕਿ ਮੈਂ ਇਹਨਾਂ ਨੂੰ ਪਿੱਛੇ ਖੱਜਲ ਖੁਆਰੀਆਂ ਕੱਟ ਕੇ ਸਮੈਰਾ ਦਾ ਰਿਸ਼ਤਾ ਕੀਤਾ। ਇਸ ਗੱਲ ਦਾ ਤੁਸੀਂ ਖੁਦ ਫੋਨ ਕਰਕੇ ਪੁੱਛ ਸਕਦੇ ਹੋ ਸਮੈਰਾ ਨੂੰ ਜਾਂ ਤਾ ਨੂੰ ਵੀ ਕੀ ਗੱਲ ਇਸ ਰਿਸ਼ਤਾ ਕਰਾਉਣੇ 'ਚ ਉਹ ਮੁਲਵਸ ਹੈ ਜਾਂ ਉਹਦਾ ਕਿੰਨਾ ਕੁ ਹੱਥ, ਠੀਕ ਹੈ। ਅਗਰ ਉਹ ਹੀ ਤੁਹਾਨੂੰ ਜ਼ਬਾਨੀ ਕਹਿ ਦੇਣਾ ਵੀ ਵਾਕਿਆ ਉਹਨੇ ਕਰਾਇਆ ਤੇ ਫਿਰ ਮੈਨੂੰ ਕਿਸ ਗੱਲ ਦਾ ਦੁੱਖ ਹੋਣਾ ਹੈ, ਮੈਨੂੰ ਸਾਬਤ ਕਰ ਦਿਓ ਮੈਨੂੰ ਕਿਉਂ ਦੁੱਖ ਲੱਗੇ। ਦੁੱਖ ਇਸ ਗੱਲ ਦਾ ਨਹੀਂ, ਮੈਂ ਉਹਨਾਂ ਦਾ ਭਲਾ ਕੀਤਾ, ਮੈਂ ਉਹਨਾਂ ਨੂੰ ਚੰਗਾ ਆਪਣਾ ਧੀ ਪੁੱਤਰ ਸਮਝਿਆ। ਇਹਦੇ ਸਮੈਰਾ ਦੇ ਜਿਤਨੇ ਯਾਨੀ ਕਿ ਉਹਦੀ ਭੈਣ ਹੈ ਜਾਂ ਉਹਦਾ ਬਨੋਈ ਹੈ ਮਸਲਨ ਜਾਂ ਉਹਦਾ ਵਾਲਦ ਹੈ ਜਾਂ ਵਾਲਦਾ ਹੈ, ਠੀਕ ਹੈ, ਭੈਣ ਭਾਈ ਜਿਤਨੇ ਵੀ ਮੈਂ ਉਹਨਾਂ ਨਾਲ ਵੀ ਕੰਮ ਰਲ ਕੇ ਕਰਦਾ ਰਿਹਾ, ਠੀਕ ਹੈ, ਇਕੱਠਾ ਇੱਕ ਜਗ੍ਹਾ ਤੇ ਕੰਮ ਕਰਦਾ ਰਿਹਾ। ਉਸ ਜਗ੍ਹਾ ਦੀ ਮੈਂ ਉਸ ਬੰਦੇ ਜਿਹੜੇ ਕੋਲ ਕੰਮ ਕਰਦੇ ਰਹੇ ਉਸ ਦਾ ਅੱਜ ਵੀ ਮੇਰੇ ਕੋਲ ਪ੍ਰੂਫ ਹੈ, ਮੈਂ ਅੱਜ ਵੀ ਉਸ ਬੰਦੇ ਦੇ ਨਾਲ ਕੋਲ ਬਹਿ ਕੇ ਵੀਡੀਓ ਬਣਾ ਕੇ ਤੁਹਾਨੂੰ ਉਹਦੀ ਜ਼ਬਾਨੀ ਸੁਣਵਾ ਸਕਣਾ। ਉਹ ਚੌਧਰੀ ਉਹ ਨਾ ਉਹਨੇ ਮੇਰੀ ਕਰਨੀ ਨਾ ਉਹਨਾਂ ਦੀ ਕਰਨੀ, ਗੱਲ ਉਹ ਕਰਨੀ ਜੋ ਸੱਚ ਹੈ, ਠੀਕ ਹੈ। ਇਹ ਉਸ ਟੱਬਰ ਹੈ ਕਿ ਇਹਨਾਂ ਨਾਲ ਮੈਂ ਦਿਹਾੜੀ ਚੰਗਾ ਕਰਦਾ ਸਾਂ ਤੇ ਸ਼ਾਮ ਨੂੰ ਮੇਰੇ ਵਾਸਤੇ ਬੁਰਾ ਸੋਚ ਕੇ ਬੈਠੇ ਹੁੰਦੇ ਸਨ ਕਿ ਇਹਦੇ ਨਾਲ ਇਹ ਬੁਰਾ ਕਰੀਏ, ਠੀਕ ਹੈ। ਜਿਹੜਾ ਬੰਦਾ ਇਹਨਾਂ ਦੇ ਨਾਲ ਬੁਰਾ ਕਰਦਾ ਉਹਦੇ ਨਾਲ ਇਹ ਬਹੁਤ ਚੰਗੇ ਰਹਿੰਦੇ, ਜਿਹੜਾ ਇਹਨਾਂ ਨਾਲ ਚੰਗਾ ਕਰਦਾ ਉਹਦੇ ਨਾਲ ਤੇ ਇਹਨਾਂ ਬੁਰਾ ਹਮੇਸ਼ਾ ਕਰਨਾ, ਠੀਕ ਹੈ। ਇਹ ਐਸੇ ਲੋਕ ਨੇ ਜਿਹੜੇ ਆਪਣੇ ਸੱਕੇ ਜੰਮਣ ਵਾਲੇ ਸੱਕਾ ਜਿਹੜਾ ਆਪਣੇ ਪੇਟ 'ਚ ਜੰਮਿਆ ਪੁੱਤਰ ਹੁੰਦੇ ਨਹੀਂ ਬਣੇ, ਦੂਜੇ ਤੀਜੇ ਦੇ ਕਿਸੇ ਕੀ ਬਣੇ। ਇਸ ਗੱਲ ਦਾ ਬੜਾ ਹੀ ਦੁੱਖ ਲੱਗਣਾ ਹੈ, ਸੱਚੀ ਗੱਲ ਨੂੰ ਹਮੇਸ਼ਾ ਦੁੱਖ ਲੱਗਦੇ, ਠੀਕ ਹੈ। ਅੱਛਾ ਅਗਰ ਰਹੇਗੀ ਗੱਲ ਸਮੈਰਾ ਦੀ, ਜੇ ਸਮੈਰਾ ਕੀ ਆਂਦੀ ਸਮੈਰਾ ਸੋਸ਼ਲ ਮੀਡੀਆ ਤੇ ਗੱਲਾਂ ਛੱਡ ਦਿੰਦੀ ਤੇ ਤੁਸੀਂ ਸੱਚ ਸਮਝ ਲੈਂਦੇ ਹੋ ਕਿ ਸਮੈਰਾ ਵਿਚਾਰੀ, ਠੀਕ ਹੈ, ਇਸ ਤਰ੍ਹਾਂ ਵਿਚਾਰੀ ਨਹੀਂ ਹੋ ਜਾਂਦਾ। ਗੱਲ ਇਹ ਹੁੰਦੀ ਕਿ ਕੋਈ ਹਕੀਕਤ ਵੀ ਸਮਝਣ ਦੀ ਕੋਸ਼ਿਸ਼ ਕਰੋ। ਜਿੱਦਾਂ ਉਹ ਕਹਿ ਰਿਹਾ ਸੀ ਕਿ ਮੇਰਾ ਭਾਈ ਵੀ ਤੁਸੀਂ ਵਿਹਲੇ ਬੈਠੇ ਹੋ, ਮੈਂ ਵਿਹਲੇ ਬੈਠਾ, ਮੈਨੂੰ ਸਾਬਤ ਤਾਂ ਕਰ ਦਿਓ ਮੈਂ ਕਿੱਥੇ ਵਿਹਲਾ ਬਹਿ ਕੇ ਇੱਕ ਦਿਨ ਦੀ ਗੱਲ, ਉੱਥੇ ਤੁਹਾਨੂੰ ਵਿਹਲਾ ਨਹੀਂ ਨਜ਼ਰ ਆਉਂਦਾ, ਇਹ ਤੁਹਾਨੂੰ ਵਿਹਲਾ ਨਜ਼ਰ ਆ ਜਾਂਦਾ ਜਿਹੜਾ ਕੰਮ ਕਰਦਾ ਪਿਆ, ਜਿੱਥੇ ਵਿਹਲਾ ਬੈਠੇ ਨੇ ਉੱਥੇ ਨਜ਼ਰ ਹੀ ਨਹੀਂ ਤੁਹਾਨੂੰ ਆਉਂਦਾ। ਕਿਆ ਉਹ ਸਿਆਣਿਆਂ ਦਾ ਸੱਚ ਖਾਨ ਸਹੀ ਹੈ ਨਾ, ਇਹ ਦੁਨੀਆ ਲਕੀਰ ਦੀ ਫਕੀਰ ਹੈ, ਠੀਕ ਹੈ। ਕਿੱਧਰ ਜਿੱਧਰ ਕਿਸੇ ਟੋਰਿਆ ਉੱਧਰ ਟੁਰ ਪਏ, ਨਾ ਸੱਚ ਦਾ ਨਾ ਝੂਠ ਦਾ ਬਚਾ। ਮੇਰੇ ਵੀਰ ਸੱਚ ਨੂੰ ਸਮਝਣ ਦੀ ਕੋਸ਼ਿਸ਼,
ਠੀਕ ਹੈ। ਤੇ ਐਵੇਂ ਕਿਸੇ ਦੇ ਬਾਰੇ ਗਲਤ ਕਮੈਂਟ ਕਰਨਾ ਉਹ ਚੰਗੀ ਗੱਲ ਨਹੀਂ। ਜਿੱਦਾਂ ਇੱਕ ਮੇਰੇ ਭਾਈ ਮੈਂ ਉਹਨੂੰ ਭਾਈ ਤਾਂ ਨਹੀਂ ਮੈਂ ਉਹਨੂੰ ਕਹਿ ਸਕਦਾ, ਮੇਰੀ ਇਤਨੀ ਦਿਲ ਹੀ ਨਹੀਂ ਮੰਨਦਾ ਕਿ ਮੈਂ ਉਹਨੂੰ ਭਾਈ ਕਹਿ ਦੂੰ। ਉਹਨੇ ਮੇਰੀ ਬੇਟੀ ਦੇ ਬਾਰੇ ਗੱਲ ਕੀਤੀ, ਠੀਕ ਹੈ। ਅਗਰ ਤੂੰ ਮੇਰੇ ਸਾਹਮਣੇ ਆਵੇਂ ਨਾ, ਸਾਹਮਣੇ, ਜਾਂ ਮੈਨੂੰ ਆਪਣਾ ਇੱਕ ਟਿਕਾਣਾ ਦੱਸੇ, ਫਿਰ ਤੈਨੂੰ ਮੈਂ ਆਣ ਕੇ ਉੱਥੇ ਖੁਦ ਪੁੱਛਾਂ ਵੀ ਕਿਸੇ ਦੀ ਇੱਜ਼ਤ ਬਾਰੇ ਕਿਵੇਂ ਗੱਲ ਕਰੀ, ਠੀਕ ਹੈ। ਅਗਰ ਤੇਰੀ ਉਹ ਬਹੁਤੀ ਅਜ਼ੀਜ਼ ਹੈ ਤੂੰ ਉਹਦੇ ਨਾਲ ਰਿਸ਼ਤਾ ਰੱਖ, ਮੇਰੇ ਬਾਰੇ ਗਲਤ ਕਮੈਂਟ ਨਾ ਕਰ, ਠੀਕ ਹੈ। ਜੇ ਅਗਰ ਤੈਨੂੰ ਬਹੁਤੀ ਪੀੜ ਹੁੰਦੀ ਨਾ ਉਹਨਾਂ ਦੀ ਤੇ ਮੇਰਾ ਚੈਨਲ ਛੱਡ ਕੇ ਚਲਾ ਜਾ, ਲੇਕਿਨ ਮੇਰੇ ਚੈਨਲ ਤੇ ਤੇਰੀ ਇੰਨੀ ਮੈਂ ਗੱਲ ਨਾ ਸੁਣ, ਠੀਕ ਹੈ ਨਾ। ਤੈਨੂੰ ਬਹੁਤ ਪੀੜ ਹੋਣ ਲੱਗੀ ਨਾ ਹੁੰਦੀ ਉਸ ਤੇਰੇ ਰਿਸ਼ਤੇਦਾਰ ਦੀ, ਤਾਂ ਤੂੰ ਚਲਾ ਜਾ ਛੱਡ ਕੇ ਮੇਰਾ ਚੈਨਲ, ਲੱਗੀ ਸਮਝ। ਤੇ ਮੇਰੇ ਜਿਤਨੇ ਵੀਰ ਨੇ ਜਾਂ ਭੈਣਾਂ ਨੇ ਉਹਨਾਂ ਨੂੰ ਮੇਰੀ ਕੁਛ ਗੱਲ, ਇਸ ਗੱਲ ਦਾ ਕੋਈ ਕਿਸੇ ਦਾ ਬੁਰਾ ਲੱਗਾ ਮੈਂ ਮਾਜ਼ਰਤ ਚਾਹੁੰਦਾ, ਲੇਕਿਨ ਅਸਲ ਹਕੀਕਤ ਵਿੱਚ ਕੁਝ ਹੋਰ ਹੈ, ਮੈਂ ਬਿਆਨ ਨਹੀਂ ਕਰ ਸਕਦਾ। ਸਮਝਦਾਰ ਬੰਦਾ ਜਿਹੜਾ ਨੂੰ ਸਮਝ ਜਾਂਦਾ, ਤੇ ਫਿਰ ਜਿੱਦਾਂ ਉਹ ਜਿਹੜੇ ਹੁੰਦੇ ਨੇ ਉਹ ਫਿਰ ਇੰਜ ਕੀਤੀ ਰੱਖਦੇ ਨੇ, ਕੋਈ ਨਹੀਂ, ਠੀਕ ਹੈ। ਤੇ ਬਾਕੀ ਬਹੁਤ ਮਿਹਰਬਾਨੀ, ਸ਼ੁਕਰੀਆ, ਜਜ਼ਾਕੱਲਾ ਖੈਰ। ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ ਤੇ ਅੱਲਾਹ ਪਾਕ ਤੁਹਾਨੂੰ ਲੰਮੀਆਂ ਜ਼ਿੰਦਗੀਆਂ ਦੇਵੇ। ਵੀ ਲੋਕ ਕਾਫੀ ਲੰਮਾ ਹੋ ਗਿਆ ਭਾਈ, ਮਾਜ਼ਰਤ ਕਰਨੇ ਆ ਕਿਉਂਕਿ ਫਿਰ ਇਸੇ ਤਰ੍ਹਾਂ ਦਾ ਨਿਜ਼ਾਮ ਸੀ, ਤੇ ਫਿਰ ਮੈਂ ਉਹ ਗੱਲਾਂ ਕਰਦਿਆਂ ਵੀ ਲੋਕ ਕਾਫੀ ਲੰਮਾ ਹੋ ਗਿਆ। ਤੇ ਅੱਜ ਦਾ ਗੁਜ਼ਾਰਾ ਕਰਿਓ, ਅੱਗੂ ਤੇ ਇਨਸ਼ਾਅੱਲਾ ਤੁਹਾਡੇ ਵਾਸਤੇ ਚੰਗੇ ਚੰਗੇ ਵਲੋਗ, ਛੋਟੇ ਛੋਟੇ ਪਾਰਟ ਬਣਾ ਕੇ ਹਰ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਦਾ ਰਹਾਂਗਾ। बहुत मेहरबानी, शुक्रिया, जज़ाकल्लाह खैर। अल्लाह हाफिज़, अल्लाह निगहबान। नेक्स्ट मिलोगे जरूर मुलाकात होगी। खुदा हाफिज़।